ਇਤਿਹਾਸ ਦੇ ਵਿੱਚ ਇਹ ਗੱਲਾਂ ਪ੍ਰਚਾਰੀਆਂ ਗਈਆਂ ਵੀ ਔਰੰਗਜ਼ੇਬ ਜਨੇਊ ਲਾਉਂਦਾ ਹੈ। ਔਰੰਗਜ਼ੇਬ ਦਾ ਨਾਮ ਵੱਜਦਾ ਜੀ। ਹੁਣ ਇਹ ਸਾਨੂੰ ਸਾਰਿਆਂ ਨੂੰ ਪਤਾ ਵੀ ਔਰੰਗਜ਼ੇਬ ਸਵੇਰੇ ਚਾਹ ਦਾ ਕੱਪ ਪੀ ਕੇ ਤੇ ਘੋੜੇ ਤੇ ਚੜ੍ਹ ਨਹੀਂ ਜਾਂਦਾ ਵੀ ਜਿਹੜਾ ਹਿੰਦੂ ਸਾਹਮਣੇ ਆ ਉਹਦਾ ਜਨੇਊ ਲਾ ਕੇ ਪਰੇ ਮਾਰਨਾ ਮੈਂ। ਇਵੇਂ ਤਾਂ ਨਹੀਂ ਨਾ ਹੁੰਦਾ ਵੀ ਔਰੰਗਜ਼ੇਬ ਸਵੇਰੇ ਉੱਠਿਆ, ਮੂੰਹ ਹੱਥ ਧੋਤਾ, ਪਾਈ ਘੋੜੇ ਤੇ ਕਾਠੀ ਤੇ ਤੁਰ ਪਿਆ ਵੀ ਚਲੋ ਜੀ ਹਿੰਦੂਆਂ ਦੇ ਜਨੇਊ ਲਾਈਏ। ਔਰੰਗਜ਼ੇਬ ਦਾ ਨਾਮ ਇਸ ਕਰਕੇ ਵੱਜਦਾ ਵੀ ਸਮੇਂ ਦਾ ਸ਼ਾਸਕ, ਤੇ ਉਸੇ ਔਰੰਗਜ਼ੇਬ ਦੇ ਅਧੀਨ ਬਹੁਤ ਸਾਰੇ ਹਿੰਦੂ ਕੰਮ ਵੀ ਕਰਦੇ। ਜਿੱਥੇ ਗੱਲ ਸਾਡੀ ਅੱਜ ਸਿੱਖਾਂ ਦੇ ਆਉਣ, ਮੈਂ ਸਿਰਫ ਉੱਥੇ ਗੱਲ ਜੋੜਨੀ। ਇੱਦਾਂ ਵੀ ਨਹੀਂ ਵੀ ਔਰੰਗਜ਼ੇਬ ਨੇ ਸਾਰੇ ਹਿੰਦੂਆਂ ਦੇ ਲਾ ਕੇ ਜਨੇਊ ਸੁੱਟਤੇ। ਬੜੇ ਉਹਦੇ ਆਪਣੇ ਦਰਬਾਰ ਦੇ ਵਿੱਚ ਹਿੰਦੂ ਕੰਮ ਕਰਦੇ। ਈਵਨ ਤੁਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੀ ਅਸੀਂ ਜਿਹੜਾ ਸਾਕਾ ਸਰਹੰਦ ਆ ਉਹ ਸਾਰਾ ਪੜ੍ਹਦੇ ਆ, ਜਦੋਂ ਉਹਦੇ ਵਿੱਚ ਸੁੱਚਾਨੰਦ ਦਾ ਨਾਮ ਹੀ ਆਉਂਦਾ ਤੇ ਉਹ ਔਰੰਗਜ਼ੇਬ ਦਾ ਨੌਕਰ ਆ ਤੇ ਉਹਦਾ ਧਰਮ ਕਿਹੜਾ ਪਈ। ਇਹਦਾ ਮਤਲਬ ਇਹ ਹੋਇਆ ਵੀ ਔਰੰਗਜ਼ੇਬ ਹਿੰਦੂਆਂ ਦਾ ਵਿਰੋਧੀ ਉਸ ਤਰੀਕੇ ਨਾਲ ਨਹੀਂ ਜਿਸ ਤਰੀਕੇ ਨਾਲ ਬਣਾਇਆ ਗਿਆ ਵੀ ਉਹਨੇ ਸਾਰੇ ਮਾਰ ਦੇਣੇ। ਉਹ ਹਿੰਦੂ ਤਾਂ ਵੀ ਸੋਚ ਦਾ ਵਿਰੋਧੀ ਸੀ, ਤੇ ਜਿਹੜੇ ਹਿੰਦੂ ਹੋ ਕੇ ਵੀ ਸੋਚ ਛੱਡ ਕੇ ਉਹਦੇ ਅਧੀਨ ਨੌਕਰੀਆਂ ਕਰਦੇ। ਅੱਜ ਸਾਡੇ ਨਾਲ ਵੀ ਇਵੇਂ ਹੁੰਦਾ। ਸਿੱਖ ਸੋਚ ਦੀ ਵਿਰੋਧੀ ਅੱਜ ਹਿੰਦੂਤਵੀ ਸੋਚ ਆ, ਪਰ ਕਈ ਸਾਡੇ ਆਪਣੇ ਹੀ ਸਿਰਾਂ ਤੇ ਪੱਗਾਂ ਵਾਲੇ ਉਸੇ ਹਿੰਦੂਤਵੀ ਸੋਚ ਦੀਆਂ ਸਟੇਜਾਂ ਦੇ ਉੱਤੇ ਸਾਨੂੰ ਗਰਜਦੇ ਦਿਖਦੇ ਨੇ, ਜਿਹੜੇ ਸਾਨੂੰ ਇਹ ਕਹਿੰਦੇ ਨੇ ਵੀ ਨਹੀਂ ਜੀ ਇੱਥੋਂ ਦੇ ਅਸੀਂ ਆਹ ਲੈ ਕੇ ਦੇਣਾ, ਇੱਥੋਂ ਦੇ ਅਸੀਂ ਆਹ ਲੈ ਕੇ ਦੇਣਾ, ਇੱਥੇ ਤੇ ਸਾਡੀ ਕੌਮ ਨੂੰ ਆਹ ਮਿਲਿਆ, ਇੱਥੋਂ ਸਾਡੀ ਕੌਮ ਨੂੰ ਆਹ ਮਿਲਿਆ। ਸੋ ਸਾਨੂੰ ਇਸ ਹਿੰਦੁਸਤਾਨ ਦੀ ਸਟੇਜ ਦੇ ਵਿੱਚੋਂ ਕੁਝ ਨਹੀਂ ਮਿਲਿਆ ਸਿਵਾਏ ਜਲਾਲਤ ਤੋਂ। ਤੇ ਨਾ ਉਸ ਸਮੇਂ ਦਾ ਸ਼ਾਸਕ ਇਸ ਤਰੀਕੇ ਨਾਲ ਵਿਰੋਧੀ ਹੀ ਵੀ ਜਿਹੜਾ ਵੀ ਆ ਉਹਦਾ ਗਾਟਾ ਲਾ ਦੇਣਾ, ਤੇ ਨਾ ਅੱਜ ਵਾਲਾ ਆ। ਤੁਸੀਂ ਆਪਣੇ ਹਿਸਾਬ ਦੇ ਨਾਲ ਢਾਲ ਲਓ ਤੇ ਫਿਰ ਉਹ ਤੁਹਾਡਾ ਵਿਰੋਧੀ ਨਹੀਂਗਾ। ਮਤਲਬ ਜੇ ਉਹਨੇ ਤੁਹਾਨੂੰ ਆਪਣੇ ਹਿਸਾਬ ਨਾਲ ਢਾਲ ਲਿਆ ਫਿਰ ਨਹੀਂ ਉਹ ਤੁਹਾਡਾ ਵਿਰੋਧੀ। ਫਿਰ ਜਹਾਜ਼ ਦੇ ਵਿੱਚ ਸਫ਼ਰ ਕਰ ਲੈਂਦਾ ਆ ਬੰਦਾ ਆਗੂ ਕਿਰਪਾਨ ਹੱਥ 'ਚ ਫੜ ਕੇ, ਜੇ ਤੁਸੀਂ ਉਹਨਾਂ ਦੀ ਸੋਚ ਦੇ ਅਧੀਨ ਲੰਘ ਗਏ ਹੋ। ਤੇ ਜੇ ਨਹੀਂ ਲੰਘੇ ਤੇ ਤੁਹਾਡਾ ਵਿਦਿਆਰਥੀ ਕੜਾ ਪਾ ਕੇ ਪੇਪਰ ਵੀ ਨਹੀਂ ਦੇ ਸਕਦਾ। ਗੱਲ ਜਜ਼ਬ ਹੋਣ ਦੀ ਆ, ਗੱਲ ਉਹਨਾਂ ਦੀ ਈਨ ਮੰਨ ਲੈਣ ਦੀ ਆ। ਤੇ ਜਿੱਥੋਂ ਈਨ ਮੰਨੀ ਗਈ ਇਹਦਾ ਮਤਲਬ ਬੰਦੇ ਦੀ ਆਜ਼ਾਦੀ ਗਈ। ਜਿਹੜੀ ਵਾਰ-ਵਾਰ ਆਜ਼ਾਦੀ ਦੀ ਗੱਲ ਹੁੰਦੀ ਆ, ਹਿਊਮਨ ਰਾਈਟ ਚਾਰਟਰ ਦੀ ਗੱਲ ਹੁੰਦੀ ਆ ਵੀ ਬੰਦੇ ਨੂੰ ਕਿਹਾ ਵੀ ਜੰਮਦਿਆਂ ਸਾਰ ਤੂੰ ਫਰੀ ਆ, ਤੇ ਜਦੋਂ ਸੋਚ ਉਹਦੀ ਕਰ ਲਈ ਅਧੀਨ ਇਹਦਾ ਮਤਲਬ ਆਜ਼ਾਦੀ ਗਈ। ਤੇ ਜਦੋਂ ਆਜ਼ਾਦੀ ਚਲੀ ਗਈ ਤੇ ਫਿਰ ਜਿੰਨਾ ਚਿਰ ਮਰਜੀ ਉਹਨਾਂ ਦੀਆਂ ਵਧੀਆ ਚੋਪੜੀਆਂ ਰੋਟੀ ਖਾਈ ਜਾਓ, ਉਹ ਤੋਂ ਕੀ ਲੈਣਾ। ਸੋ ਸਾਡੇ ਨਾਲ ਉਹੀ ਹੋ ਰਿਹਾ। ਸਾਨੂੰ ਚੋਪੜੀਆਂ ਰੋਟੀਆਂ ਵਿਖਾਲੀਆਂ ਜਾਂਦੀਆਂ ਤੇ ਇਹ ਕਿਹਾ ਜਾਂਦਾ ਵੀ ਗਲੇ ਦੇ ਵਿੱਚ ਸੰਗਲ ਪਾ ਲਓ। ਭਾਈ ਨਹੀਂ, ਅਸੀਂ ਆਜ਼ਾਦੀ ਨਾਲ ਜੀਣਾ, ਫਿਰ ਭਾਵੇਂ ਸਾਨੂੰ 4 ਦਿਨ ਬਈ ਵੀ ਖਾਣੀ ਪੈ ਜੇ, ਉਹ ਕੋਈ ਵੱਖਰੀ ਗੱਲ।